ਮੈਨੂੰ ਇਹ ਦੱਸੋ ਕਿ ਜਦੋਂ ਪਾਕਿਸਤਾਨ ਆਉਣ ਲੱਗੇ ਸੀ ਉਦੋਂ ਕਿਸੇ ਕਿਸਮ ਦੀ ਕੋਈ ਗੱਲਬਾਤ ਹੈ ਸੀ ਜ਼ਿਹਨ 'ਚ ਕਿ ਪਾਕਿਸਤਾਨ ਇਵੇਂ ਦਾ ਹੋਏਗਾ? ਉਹ ਕਹਿੰਦੇ ਸੀ ਵੀ ਪਾਕਿਸਤਾਨ ਦਾ ਡਰ ਜਿਹਾ ਲੱਗਦਾ ਹੈ ਵੀ ਕੋਈ ਹਾਲਾਤ ਇਦਾਂ ਦੇ ਨੇ ਸਾਡੇ ਸਿੱਖ ਬਾਹਰ ਨਿਕਲੇ ਆ। ਹਾਂਜੀ। ਪਰ ਪਾਕਿਸਤਾਨ ਲੋਕਾਂ ਨੇ ਬਾਹਰ ਨਹੀਂ, ਪਰ ਕਹਿੰਦੇ ਵੀ ਉਹ ਜਿਹੜੇ ਮੁਸਲਮਾਨ ਨਾ ਉਹ ਕਹਿੰਦੇ ਸਰਦਾਰਾਂ ਦੀ ਬਹੁਤ ਇੱਜ਼ਤ ਕਰਦੇ ਨੇ। ਅੱਛਾ। ਹਾਂ, ਇਹ ਵਾਕਿਆ ਹੋਈ ਗੱਲ ਹੋਈ। ਇਸ ਵੇਲੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਕੌਣ ਹੈ? ਮੈਨੂੰ ਭੁੱਲ ਗਿਆ ਉਹਨੇ ਕੀ ਪਹਿਲਾ ਕੌਣ ਸੀ? ਪਹਿਲਾਂ ਕੀ ਨੇ ਇਮਰਾਨ ਖਾਨ ਸੀ। ਅੱਛਾ, ਯਾਨੀ ਤੁਸੀਂ ਸਾਰੇ ਇਮਰਾਨ ਖਾਨ ਨੂੰ ਜਾਣਦੇ ਹੋ? ਹਾਂਜੀ। ਤੇ ਮੈਨੂੰ ਮੈਂ ਤੁਹਾਨੂੰ ਪੁੱਛਾਂਗਾ ਪੀਜ਼ਾ ਵਧੀਆ ਕਿ ਸਾਗ ਵਧੀਆ? ਸਾਗ ਵਧੀਆ। ਹਾਂਜੀ, ਸਤਿ ਸ਼੍ਰੀ ਅਕਾਲ, ਨਮਸਕਾਰ ਤੇ अस्सलाम वालेकुम। ਤੁਸੀਂ ਵੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਤੁਹਾਡਾ ਮੇਜ਼ਬਾਨ ਨਾਸਿਰ ਅਲੀ। ਨਾਜ਼ਰੀਨ, ਗੁਰਪੁਰਬ ਦੀਆਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਹੋਣ। ਸਾਡੇ ਨਾਲ ਨਾ ਸਿਰਫ ਪਾਕਿਸਤਾਨ ਤੋਂ ਬਲਕਿ ਪੂਰੀ ਦੁਨੀਆ ਤੋਂ ਸਿੱਖ ਯਾਤਰੀ, ਨਾ ਸਿਰਫ ਸਿੱਖ ਬਲਕਿ ਹਰ ਧਰਮ ਦੇ ਲੋਕ ਜਿਹੜੇ ਨੇ ਉਹ ਗੁਰਪੁਰਬ ਵਾਸਤੇ ਨਨਕਾਣਾ ਸਾਹਿਬ ਮੌਜੂਦ ਨੇ। ਸਾਡੇ ਤੋਂ ਅਮਰੀਕਾ ਤੋਂ ਪ੍ਰਾਹੁਣੇ ਵੀ ਆਏ ਨੇ, ਅਸੀਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਹਾਂਜੀ, ਠੀਕ ਠਾਕ, ਬਾਬੇ ਦੀ ਕਿਰਪਾ ਨਾਲ। ਕੀ ਨਾਮ ਹੈ ਤੁਹਾਡਾ? ਸਵਰਨ ਕੌਰ। ਅੱਛਾ, ਸਵਰਨ ਕੌਰ ਸਾਹਿਬ, ਪਹਿਲਾਂ ਇਹ ਦੱਸੋ ਮੈਨੂੰ ਕਿ ਪਾਕਿਸਤਾਨ ਕਿੰਨੀ ਵਾਰੀ ਆਏ ਹੋ? ਅਸੀਂ ਪਹਿਲੀ ਵਾਰ ਆਏ। ਪਹਿਲੀ ਵਾਰੀ ਆਏ ਹੋ ਤੇ ਅਮਰੀਕਾ ਤੋਂ ਕਿਹੜੀ ਥਾਂ ਤੋਂ ਆਏ ਹੋ? ਅਸੀਂ ਕਨੇਟੀਕਟ ਤੋਂ। ਕਨੇਟੀਕਟ ਤੋਂ। ਅੱਛਾ, ਮੈਨੂੰ ਇਹ ਦੱਸੋ ਕਿ ਜਦੋਂ ਪਾਕਿਸਤਾਨ ਆਉਣ ਲੱਗੇ ਸੀ ਉਦੋਂ ਕਿਸੇ ਕਿਸਮ ਦੀ ਕੋਈ ਗੱਲਬਾਤ ਹੈ ਸੀ ਜ਼ਿਹਨ 'ਚ ਕਿ ਪਾਕਿਸਤਾਨ ਇਵੇਂ ਦਾ ਹੋਏਗਾ, ਉੱਥੇ ਜਾਵਾਂਗੇ ਪਤਾ ਨਹੀਂ ਕੀ ਹੋ ਜਾਏਗਾ? ਕੋਈ ਇਦਾਂ ਦੇ ਮਨ 'ਚ ਸਵਾਲ ਹੈਗੇ ਸੀ? ਉਹ ਕਹਿੰਦੇ ਸੀ ਵੀ ਪਾਕਿਸਤਾਨ ਦਾ ਡਰ ਜਿਹਾ ਲੱਗਦਾ ਹੈ ਵੀ ਕੋਈ ਹਾਲਾਤ ਇਦਾਂ ਦੇ ਨੇ। ਸਾਡੇ ਸਿੱਖ ਬਾਹਰ ਨਿਕਲੇ ਆ। ਹਾਂਜੀ। ਪਰ ਇੱਥੇ ਜਦੋਂ ਆਏ ਆ ਤੇ ਕੋਈ ਇਹੋ ਜਿਹੀ ਗੱਲ ਹੈ ਨਹੀਂ, ਸਾਰੇ ਇੰਨੇ ਪਿਆਰ ਕਰਦੇ ਸੀ, ਸਾਰੇ ਬਹੁਤ ਜ਼ਿਆਦਾ। ਇਹ ਪਿਆਰ ਕਿਵੇਂ ਕਰਦੇ ਸਾਨੂੰ ਇਹ ਸਮਝਾਓ। ਪਿਆਰ ਕੀ, ਸਾਰਿਆਂ ਨੂੰ ਮਿਲਦੇ ਜੁਲਦੇ ਸੀ ਤੇ ਚਾਹ ਪਾਣੀ ਕਹਿੰਦੇ ਕੋਈ ਪ੍ਰੋਬਲਮ ਹੈ ਦੱਸਿਓ। ਅੱਛਾ, ਤੇ ਇੱਥੇ ਜਦੋਂ ਤੁਸੀਂ ਆਏ ਆ ਨਨਕਾਣਾ ਸਾਹਿਬ ਤੇ ਉਦੋਂ ਕਿਵੇਂ ਦਾ ਲੱਗਾ? ਕਿਉਂਕਿ ਬਾਬੇ ਦੇ ਮੱਥਾ ਟੇਕਣਾ ਤੇ ਬੜੀ ਕਰਮਾਂ ਵਾਲੀ ਗੱਲ ਹੁੰਦੀ। ਇੰਨਾ ਸੋਹਣਾ ਲੱਗਾ, ਇੰਨਾ ਸੋਹਣਾ ਬਿਆਨ ਨਹੀਂ ਕਰ ਸਕਦੇ ਜੀ, ਇੰਨਾ ਵਧੀਆ ਲੱਗਾ। ਅੱਛਾ, ਤੇ ਪਾਕਿਸਤਾਨ ਦੇ ਬਾਰੇ ਚ ਤੁਹਾਨੂੰ ਕੋਈ ਇਨਫੋਰਮੇਸ਼ਨ ਹੈ ਸੀ ਪਹਿਲੇ ਕਿਤੇ ਵੀਡੀਓ ਤੇ, ਕਿਤੇ ਸੋਸ਼ਲ ਮੀਡੀਆ ਤੇ ਵੇਖਿਆ ਹੋਵੇ ਕਿ ਨਨਕਾਣਾ ਸਾਹਿਬ ਇਵੇਂ ਦਾ, ਪਾਕਿਸਤਾਨ ਲੋਕ ਇਵੇਂ ਦੇ? ਹਾਂਜੀ, ਵੀਡੀਓ ਦੇਖਿਆ ਹੀ ਅਸੀਂ, ਪਰ ਕਹਿੰਦੇ ਨੇ ਪਾਕਿਸਤਾਨ ਲੋਕਾਂ ਨੇ ਬਾਹਰ ਨਹੀਂ, ਪਰ ਕਹਿੰਦੇ ਵੀ ਉਹ ਜਿਹੜੇ ਮੁਸਲਮਾਨ ਨਾ ਉਹ ਕਹਿੰਦੇ ਸਰਦਾਰਾਂ ਦੀ ਬਹੁਤ ਇੱਜ਼ਤ ਕਰਦੇ ਨੇ। ਅੱਛਾ। ਹਾਂ, ਇਹ ਵਾਕਿਆ ਹੋਈ ਗੱਲ ਹੋਈ। ਤੇ ਤੁਹਾਨੂੰ ਅਗਰ ਅਸੀਂ ਛੋਟੇ ਸਵਾਲ ਕਰੀਏ ਉਹਦਾ ਜਵਾਬ ਦਿਓਗੇ ਤੁਸੀਂ ਸਾਨੂੰ ਇਹ ਦੱਸੋ ਕਿ ਇਸ ਵੇਲੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਕੌਣ ਹੈ? ਮੈਨੂੰ ਭੁੱਲ ਗਿਆ ਉਹਨੇ ਕੀ ਪਹਿਲਾ ਕੌਣ ਸੀ? ਪਹਿਲਾਂ ਕੀ ਨੇ ਇਮਰਾਨ ਖਾਨ ਸੀ। ਅੱਛਾ, ਯਾਨੀ ਤੁਸੀਂ ਸਾਰੇ ਇਮਰਾਨ ਖਾਨ ਨੂੰ ਜਾਣਦੇ ਹੋ? ਹਾਂਜੀ। ਉਸ ਤੋਂ ਇਲਾਵਾ ਕਿਸੇ ਨੂੰ ਨਹੀਂ ਜਾਣਦੇ? ਉਹ ਦੂਜੇ ਪ੍ਰਧਾਨ ਮੰਤਰੀ ਦਾ ਜਾਣਦੇ, ਪਰ ਨਾਂ ਦਾ ਨਹੀਂ ਪਤਾ ਹੈਗਾ, ਭੁੱਲ ਗਿਆ। ਮੈਨੂੰ ਇਹ ਦੱਸੋ ਕਿ ਅਮਰੀਕਾ ਦੇ ਵਿੱਚ ਵੀ 9 ਸੱਸ ਦੀ ਲੜਾਈ ਹੁੰਦੀ ਹੈ? ਨਹੀਂ, ਕੋਈ ਕਰਦੇ, ਪਰ ਅਸੀਂ ਨਹੀਂ ਕਰਦੇ। ਅਸੀਂ ਆਪਣੇ ਨੂੰਹਾਂ ਨੇ ਇੱਧਰ ਰੱਖਿਆ ਜਿੱਦਾਂ ਆਪਣੀ ਧੀਆਂ ਹੁੰਦੀਆਂ, ਕਦੀ ਨੁੱਕ ਟੁੱਕ ਨਹੀਂ ਕੀਤੀ, ਕਦੀ 19 ਦੀ ਗੱਲ ਵੀ ਨਹੀਂ ਹੋਈ। ਕੌਣ ਘਰ ਫੈਮਿਲੀ 'ਚ ਕੌਣ ਹੈਗਾ ਵਾ? ਮੇਰੇ 2 ਬੇਟੇ ਨੇ, 2 ਨੂੰਹਾਂ, 5 ਪੋਤੇ ਪੋਤਰੀਆਂ। ਅੱਛਾ, ਸਾਨੂੰ ਇਹ ਵੀ ਲੱਗਦਾ ਕਿ ਜਿਹੜੇ ਅਮਰੀਕਾ ਤੋਂ ਆਉਂਦੇ, ਕੈਨੇਡਾ ਤੋਂ ਆਉਂਦੇ ਆ, ਯੂਕੇ ਤੋਂ ਆਉਂਦੇ ਨੇ, ਤੇ ਉਹ ਵੀ ਉੱਥੇ ਬਰਗਰ ਖਾਂਦੇ ਹੋਣਗੇ। ਤੁਸੀਂ ਘਰ ਕੀ ਖਾਂਦੇ ਪੀਂਦੇ? ਦੇਸੀ ਖਾਣੇ? ਦੇਸੀ ਖਾਣਾ। ਕੀ? ਦਾਲ, ਰੋਟੀ, ਸਬਜ਼ੀ, ਚੌਲ। ਨਿਆਣੇ ਪਾਸਤਾ ਪੂਸਤਾ ਕਦੀ ਖਾ ਲੈਂਦੇ ਨੇ, ਪਰ ਤਕਰੀਬਨ ਕਦੀ ਰੋਟੀ ਦੇਈਦੀ ਹੈ ਉਹਨੂੰ। ਅੱਛਾ, ਤੁਸੀਂ ਨਹੀਂ ਖਾਂਦੇ ਪੀਜ਼ਾ ਪਾਸਤਾ? ਕਦੀ ਖਾ ਲਈਦਾ। ਅੱਛਾ, ਉਹ ਮੈਂ ਤੁਹਾਨੂੰ ਪੁੱਛਾਂਗਾ ਪੀਜ਼ਾ ਵਧੀਆ ਕਿ ਸਾਗ ਵਧੀਆ? ਸਾਗ ਵਧੀਆ। ਉਹਦੀ ਕੀ ਵਜ੍ਹਾ? ਸਾਗ 'ਚ ਵਿਟਾਮਿਨ ਬੜੇ ਹੁੰਦੇ ਨੇ। ਸਾਗ 'ਚ ਵਿਟਾਮਿਨ ਬੜੇ ਹੁੰਦੇ ਨੇ। ਅੱਛਾ, ਤੇ ਪਾਕਿਸਤਾਨ ਦੇ ਬਾਰੇ ਇੱਕ ਗੱਲ ਹੋਰ ਵੀ ਬੜੀ ਮਸ਼ਹੂਰ ਹੈਗੀ ਹੈ ਕਿ ਇੱਥੇ ਜੁਗਤਾਂ ਬਹੁਤ ਹੁੰਦੀਆਂ ਹੈਗੀਆਂ। ਜੁਗਤਾਂ ਸਮਝਦੇ ਹੋ? ਸ਼ੁਗਲ ਮੇਲਾ, ਹੰਸੀ ਮਜ਼ਾਕ ਜਿਹੜਾ ਕਹਿੰਦੇ ਪਾਕਿਸਤਾਨ 'ਚ ਬਹੁਤ ਜ਼ਿਆਦਾ ਹੁੰਦਾ ਹੈਗਾ। ਤੇ ਤੁਸੀਂ ਕਦੀ ਸੁਣਿਆ ਕੋਈ ਇਦਾਂ ਦੀ ਵੀਡੀਓਜ਼ ਦੇਖੀਆਂ ਪਾਕਿਸਤਾਨ ਦੇ ਜੁਗਤਬਾਜ਼ਾਂ ਦੀਆਂ? ਇਦਾਂ ਦੀਆਂ ਕਾਮੇਡੀ ਦੇਖਦੇ ਰਹਿੰਦੇ ਅਸੀਂ। ਹਾਂਜੀ, ਕਿਸ ਦਾ ਨਾਮ ਯਾਦ ਆ? ਨਾਟਕ ਦੇਖਦੇ ਰਹਿੰਦੇ। ਨਾ ਨੂੰ ਨਹੀਂ, ਮੈਨੂੰ ਯਾਦ ਹੈ ਪੁੱਤਰ। ਤੇ ਜਦੋਂ ਤੁਸੀਂ ਵਾਪਸ ਜਾਓਗੇ ਅਮਰੀਕਾ ਤੇ ਉਦੋਂ ਕੀ ਦੱਸੋਗੇ ਜਾ ਕੇ ਕਿ ਪਾਕਿਸਤਾਨ 'ਚ ਐ ਸੀ ਕਿਹੜੇ ਸ਼ਬਦਾਂ ਨਾਲ ਦੱਸੋ? ਅਸੀਂ ਤੇ ਇੰਨਾ ਸੋਹਣਾ ਵਿਆਹ ਨਹੀਂ ਕਰ ਸਕਦੇ ਕਿ ਵੀ ਇੰਨੇ ਲੋਕਾਂ ਨੇ ਪਿਆਰ ਦਿੱਤਾ।
ਇੰਨੇ ਸੋਹਣੇ ਗੁਰਦੁਆਰੇ, ਇੰਨੀ ਉਹਨਾਂ ਨੇ ਸਾਂਭ ਸੰਭਾਲ ਕੀਤੀ ਹੋਈ ਹੈ। ਤੇ ਕਰਤਾਰਪੁਰ ਸਾਹਿਬ ਇਹ ਗੁਰਦੁਆਰਾ ਬਹੁਤ ਸੋਹਣਾ ਬਣਿਆ। ਫਿਰ ਮਤਲਬ ਜਿੱਥੇ ਅਸੀਂ 2-3 ਪਿੰਡਾਂ 'ਚ ਗਏ ਆ, ਉਹਨਾਂ ਨੇ ਵਧੀਆ ਰੋਟੀ ਪਾਣੀ ਖਵਾਇਆ ਸਾਨੂੰ। ਅੱਛਾ, ਵਧੀਆ ਰੋਟੀ ਹਾਂ, ਨਾਲ ਪਿਆਰ ਬੜਾ ਕੀਤਾ ਸਾਰਿਆਂ ਨੇ। ਹਾਂ, ਸਾਰਾ ਪਿੰਡ ਇਕੱਠੇ ਹੋ ਗਏ। ਕਿਤੇ ਸਰਦਾਰ ਆਏ ਨੇ, ਕਹਿੰਦੇ ਫਿਲਮਾਂ 'ਚ ਦੇਖਦੇ ਸੀ, ਅੱਜ ਰੀਅਲ ਦੇਖੇ। ਯਾਨੀ ਤੁਸੀਂ ਰਾਜ਼ੀ ਹੋ ਨੱਕੋ ਨਾਲ? ਹਾਂਜੀ ਹਾਂਜੀ, ਚਲੋ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਦੁਆ ਕਰਿਓ ਸਾਡੇ ਲਈ। ਠੀਕ ਹੈ। ਹਾਂਜੀ ਜੀ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਸਲਾਮ ਵਾਲੇਕੁਮ। ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਤੁਹਾਨੂੰ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਅਸੀਂ ਇਸ ਵੇਲੇ ਨਨਕਾਣਾ ਸਾਹਿਬ ਬਾਬੇ ਨਾਨਕ ਦੀ ਧਰਤੀ ਤੇ ਪਾਕਿਸਤਾਨ 'ਚ ਮੌਜੂਦ ਹਾਂ ਤੇ ਇੰਡੋਜ਼ ਟੀਵੀ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਅਸੀਂ ਦੱਸਦੇ ਚੱਲੀਏ ਕਿ ਇਸ ਵੇਲੇ ਜਿਹੜਾ ਹੈਗਾ ਨਾ ਸਿਰਫ ਪਾਕਿਸਤਾਨ 'ਚੋਂ ਬਲਕਿ ਹਰ ਧਰਮ ਤੋਂ ਤਾਲੁਕ ਰੱਖਣ ਵਾਲਾ ਬੰਦਾ ਜਿਹੜਾ ਹੈਗਾ ਉਹ ਇਸ ਵੇਲੇ ਨਨਕਾਣਾ ਸਾਹਿਬ ਮੌਜੂਦ ਨੇ। ਸਾਡੇ ਨਾਲ ਕੁਝ ਸਿੱਖ ਯਾਤਰੀ ਵੀ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ, ਮੈਨੂੰ ਇਹ ਦੱਸੋ ਕਿ ਤੁਹਾਡਾ ਨਾਮ ਕੀ ਹੈ? ਮੈਂ ਸਰਦਾਰ ਜਰਨੈਲ ਸਿੰਘ ਫਤਿਹਗੜ੍ਹ ਸਾਹਿਬ ਸਰਹੰਦ ਤੋਂ ਇੰਡੀਆ ਬਿਲੋਂਗ ਕਰ ਰਿਹਾ, ਪੰਜਾਬ ਤੋਂ। ਕਿੰਨਵੀਂ ਵਾਰੀ ਆਏ ਹੋ? ਮੈਂ ਪਹਿਲੀ ਵਾਰ ਇੱਥੇ। ਵਾਹ ਜੀ ਵਾਹ। ਜਿਹੜਾ ਬੰਦਾ ਪਹਿਲੀ ਵਾਰੀ ਆਉਂਦਾ ਅਸੀਂ ਸਭ ਤੋਂ ਪਹਿਲੇ ਉਹਨੂੰ ਇਹੀ ਗੱਲ ਕਰੀਦੀ ਆ ਕਿ ਵੀ ਪਾਕਿਸਤਾਨ ਆ ਕੇ ਕਿਵੇਂ ਦਾ ਲੱਗਾ? ਪਾਕਿਸਤਾਨ ਬੇਟੇ ਮੇਰਾ ਆਉਣ ਦਾ ਕੋਈ ਮਕਸਦ ਨਹੀਂ। ਮੈਂ ਮਕਸਦ ਆਪਣੀ ਮਾਂ ਦੇ ਨਾ ਜਨਮ ਭੂਮੀ ਨੂੰ ਦੇਖਣ ਵਾਸਤੇ ਇੱਥੇ ਆਇਆ। ਮੇਰੀ ਮਾਂ ਇੱਥੋਂ ਸ਼ੇਖੂਪੁਰਾ ਨਾਲੇ ਪੈਂਦਾ। ਸ਼ੇਖੂਪੁਰ ਤੋਂ ਮੇਰੇ ਮਾਂ ਦਾ ਜਨਮ ਉੱਥੇ ਦਾ। ਮੇਰੇ ਨਾਨਕੇ ਇੱਥੇ ਦੇ ਨੇ। ਮੇਰੀ ਆਖਰੀ ਤਮੰਨਾ ਸੀ ਮੇਰੀ ਮਾਂ ਦੀ ਵੀ ਇੱਕ ਦਿਨ ਤੂੰ ਜ਼ਰੂਰ ਮੇਰੀ ਧਰਤੀ ਨੂੰ ਦੇਖ ਕੇ ਆਏ। ਇਸ ਕਰਕੇ ਮੇਰਾ ਉਰੇ ਆਉਣ ਦਾ ਮੌਕਾ ਮਿਲਿਆ। ਬਾਬੇ ਨਾਨਕ ਨੂੰ ਮੈਂ ਦੁਆ, ਬਾਬੇ ਨਾਨਕ ਦੇ ਦਰਸ਼ਨ, ਉਹ ਮੇਰੀ ਮਾਂ ਦੇ ਆਸਰੇ ਮੇਰੇ ਬਾਬੇ ਨਾਨਕ ਦੇ ਦਰਸ਼ਨ ਵੀ ਹੋ ਗਏ। ਉਹਨਾਂ ਨੂੰ ਆਸ਼ੀਰਵਾਦ ਹੋਏਗਾ ਜਾਂ ਮੇਰੀ ਆਖਰੀ ਸਲਾਮ ਹੋਏਗੀ ਮੇਰੀ ਮਾਂ ਨੂੰ, ਮੇਰੇ ਵੱਲੋਂ ਉਹਨੂੰ ਪਰਮਾਤਮਾ ਆਪਣੇ ਸਵਰਗ ਵਿੱਚ ਵਸਾ ਦੇਵੇ। ਸਿਰਫ ਮੈਂ ਸਾਰੀ ਸੰਗਤ ਨੂੰ ਇਹੀ ਕਹੂੰਗਾ ਵੀ ਜਿਹੜੀ ਸਾਡੀ ਹਿੰਦੁਸਤਾਨ ਤੇ ਪਾਕਿਸਤਾਨ ਦੀ ਲਾਈਨ ਬਣੀ ਵੀ ਆ ਨਾ, ਵੀ ਦਾਦਾ ਕਰੇ ਲਾਈਨ ਨੂੰ ਮੇੜ ਦੇਵੇ ਤਾਂ ਕਿ ਸਾਡੇ ਬੱਚੇ ਵੀ ਬੜੇ ਆਰਾਮ ਨਾਲ ਇੱਧਰ ਆਣ ਕੇ ਇਸ ਧਰਤੀ ਨੂੰ ਨਮਸਕਾਰ ਕਰ ਸਕਣ। ਜਰਨੈਲ ਸਿੰਘ ਸਾਹਿਬ, ਤੁਸੀਂ ਨਹੀਂ ਸਮਝਦੇ ਕਿ ਜਿਹੜੀ ਵੰਡ ਹੋਣੀ ਸੀ, ਜਿਹੜੀ 47 ਹੋਣੀ ਸੀ, ਉਹ ਤੇ ਗਈ ਹੋ, ਉਸ ਤੋਂ ਬਾਅਦ ਸਾਡੀ ਦਰਮਿਆਨ ਕੰਧਾਂ ਵੱਧਦੀਆਂ ਗਈਆਂ ਹੋਰ? ਇਹ ਤੁਹਾਨੂੰ ਮੰਨਣਾ ਪਏਗਾ। ਕਰਤਾਰਪੁਰ ਲਾਂਘਾ ਖੁੱਲਿਆ, ਤੁਸੀਂ ਆਏ, ਸਾਡੇ ਜ਼ਿਹਨਾਂ 'ਚ ਵੀ ਇਹ ਗੱਲ ਹੁੰਦੀ ਸੀ ਕਿ ਪਤਾ ਨਹੀਂ ਉਹ ਸਾਡੇ ਦੁਸ਼ਮਣ ਆ। ਉੱਥੇ ਵੀ ਇਹ ਗੱਲਾਂ ਹੁੰਦੀਆਂ ਸੀ ਕਿ ਪਾਕਿਸਤਾਨ ਦੁਸ਼ਮਣ ਕੰਟਰੀ ਹੈ। ਤੁਸੀਂ ਨਹੀਂ ਸਮਝਦੇ ਕਿ ਲਾਂਘਾ ਬੇਸ਼ੱਕ ਬਣਿਆ ਰਵੇ, ਲਕੀਰ ਬੇਸ਼ੱਕ ਵੱਜੀ ਰਵੇ, ਲੇਕਿਨ ਸਾਨੂੰ ਆਉਣ ਜਾਣ ਦੀ ਸਾਨੂੰ ਵੀ ਇਜਾਜ਼ਤ ਹੋਵੇ ਕਿ ਇੱਕ ਦਿਨ ਕੋਈ ਇਸ ਤਰ੍ਹਾਂ ਦਾ ਹੋਵੇ ਕਿ ਅਸੀਂ ਉੱਥੇ ਅਜਮੇਰ ਸ਼ਰੀਫ ਜਾ ਸਕੀਏ, ਅਸੀਂ ਖਾਜਾ ਮਈਨੁੱਦੀਨ ਦੇ ਦਰਬਾਰ ਤੇ ਜਾ ਸਕੀਏ, ਤਾਜ ਮਹਿਲ ਵੇਖ ਸਕੀਏ, ਗੋਲਡਨ ਟੈਂਪਲ ਵੇਖ ਸਕੀਏ? ਤੁਸੀਂ ਨਹੀਂ ਸਮਝਦੇ? ਮੈਂ ਬਿਲਕੁਲ ਚਾਹੁੰਦਾ ਵੀ ਇਹ ਸਰਹੱਦ ਦੀ ਜਿਹੜੀ ਆ ਲਾਈਨ ਆ ਬੇਸ਼ੱਕ ਨਾ ਮਿਟੇ, ਪਰ ਜਿਹੜਾ ਲਾਂਘਾ ਨਾ ਹਰੇਕ ਵਿਅਕਤੀ ਵਾਸਤੇ, ਹਰੇਕ ਇਨਸਾਨ ਵਾਸਤੇ ਇਹ ਜ਼ਰੂਰ ਖੁੱਲ੍ਹ ਜਾਣਾ ਚਾਹੀਦਾ ਤਾਂ ਕਿ ਬੜੇ ਆਰਾਮ ਨਾਲ ਜਿਹੜੇ ਤੁਸੀਂ ਮੈਨੂੰ ਕੁਐਸਚਨ ਕੀਤੇ ਆ ਵੀ ਰੋਜ਼ਾ ਸ਼ਰੀਫ ਮੇਰੇ ਫਤਿਹਗੜ੍ਹ ਸਾਹਿਬ ਦੇ ਵਿੱਚ ਬਿਲੋਂਗ ਕਰ ਰਹੇ ਆ, ਅਜਮੇਰ ਸ਼ਰੀਫ ਹੈ, ਤਾਜ ਮਹਿਲ ਆ, ਗੋਲਡਨ ਟੈਂਪਲ ਜਿਹੜੇ ਤੁਸੀਂ ਨਾਂ ਲਏ ਆ, ਮੈਂ ਚਾਹੁੰਦਾ ਵੀ ਜਿਹੜੀ ਇੱਧਰ ਦੀ ਸੰਗਤ ਵੀ ਆ ਉਹ ਜ਼ਰੂਰ ਉਸ ਧਰਤੀ ਦੇ ਦਰਸ਼ਨ ਕਰ ਸਕੇ, ਬੜੇ ਖੁੱਲ੍ਹੇ ਆਰਾਮ ਨਾਲ ਕਰ ਸਕਣ। ਸਾਡੇ ਬਜ਼ੁਰਗ ਦੇ ਬੇਟੇ ਚਲੇ ਗਏ, ਹਾਂਜੀ ਠੀਕ ਹੈ, ਤੇ ਸਾਡੇ ਬੱਚਿਆਂ ਦੀ ਜਿਹੜੀ ਸਾਂਝ ਆ ਨਾ, ਉਹ ਮੈਂ ਚਾਹੁੰਦਾ ਵੀ ਇਹ ਸਾਂਝ ਨੂੰ ਨਾ ਬੜੀ ਗਲਵਕੜੀ ਦੇ ਵਿੱਚ ਲੈ ਕੇ ਸਾਰਿਆਂ ਨਾਲ ਪਿਆਰ ਕਰਕੇ ਅਸੀਂ ਸਾਰੇ ਇਕੱਠੇ ਹੋ ਸਕੀਏ। ਦੇਖੋ ਜੀ, ਇਹ ਸਾਂਝ ਹੋਣੀ ਵੀ ਜ਼ਰੂਰੀ ਹੈ। ਜਦੋਂ ਅਸੀਂ ਕੋਈ ਵੀ ਪਗੜੀ ਵਾਲਾ ਬੰਦਾ ਵੇਖਦੇ ਆ ਨਾ, ਸਾਨੂੰ ਇਵੇਂ ਲੱਗਦਾ ਕਿ ਯਾਰ ਸਾਨੂੰ ਗੱਲ ਕਰਨ ਲੱਗੀ ਸ਼ਬਦ ਨਹੀਂ ਇਕੱਠੇ ਕਰਨੇ ਪੈਣੇ, ਅਸੀਂ ਖੁੱਲ੍ਹ ਕੇ ਗੱਲ ਕਰ ਲੈਣੀ ਹੈ, ਕੋਈ ਮਸਲਾ ਨਹੀਂ ਹੈਗਾ। ਜਿੱਥੇ ਮਰਜ਼ੀ ਤੁਹਾਨੂੰ ਰੋਕ ਕੇ ਕਹਿ ਦੇਗਾ ਕਿ ਯਾਰ ਗੱਲ ਕਰਿਓ ਸਾਡੇ ਨਾਲ, ਜਾਂ ਸਰਦਾਰ ਜੀ ਗੱਲ ਕਰਿਓ। ਜਦਕਿ ਕਿਸੇ ਹੋਰ ਬੰਦੇ ਨਾਲ ਜਾਂ ਕਿਸੇ ਹੋਰ ਦੇਸ਼ ਦੇ ਜਿਹੜਾ ਵਿਅਕਤੀ ਹੈਗਾ ਉਹਨਾਂ ਨਾਲ ਗੱਲ ਕਰਨ ਲੱਗੇ ਸਾਨੂੰ ਲਫ਼ਜ਼ ਸੋਚਣੇ ਪੈਂਦੇ ਆ ਕਿ ਯਾਰ ਪੰਜਾਬੀ ਬੋਲਣ ਲੱਗਾ ਤੇ ਸਾਨੂੰ ਕੋਈ ਰੌਲਾ ਹੀ ਨਹੀਂ, ਅਸੀਂ ਤਾਂ ਉਸੇ ਵੇਲੇ ਤੁਹਾਨੂੰ ਰੋਕੀ ਦਾ ਗੱਲਬਾਤ ਕਰ ਲਈਦੀ ਹੈ। ਤੇ ਜਿਹੜੀ ਅਸੀਂ ਤੇ ਅੱਖ ਖੋਲੀ ਪਾਕਿਸਤਾਨ 'ਚ, ਸਾਨੂੰ ਇਹਨਾਂ ਪਿਆਰ ਆ, ਪਰ ਜਿਹੜੇ ਸਾਡੇ ਵੱਡਕੇ ਨੇ ਉਹ ਜਦੋਂ ਕਹਿੰਦੇ ਨੇ ਅੰਮ੍ਰਿਤਸਰ ਇਦਾਂ ਸੀ, ਲੁਧਿਆਣਾ ਇਦਾਂ ਸੀ, ਉਹ ਫਿਰ ਸਾਨੂੰ ਇੱਕ ਖਿੱਚ ਜਿਹੀ ਪੈਂਦੀ ਹੈ ਕਿ ਯਾਰ ਸਾਡਾ ਵੀ ਦਿਲ ਕਰਦਾ ਅਸੀਂ ਉਹ ਥਾਵਾਂ ਤੇ ਜਾਈਏ, ਅਸੀਂ ਵੀ ਨਕੋਦਰ ਦੇਖੀਏ, ਅਸੀਂ ਵੀ ਫਲਾਣੀਆਂ ਜਗ੍ਹਾ ਤੇ ਜਾਈਏ। ਮੇਰੀ ਮਾਂ ਵੀ ਮੈਨੂੰ ਇਹੀ ਕਹਿੰਦੀ ਹੁੰਦੀ ਸੀਗੀ, ਬੇਟੇ ਵੀ ਸਾਡਾ ਜਿਹੜਾ ਪਾਕਿਸਤਾਨ ਆ ਇੰਨਾ ਖੁੱਲ੍ਹਾ, ਇੰਨੀਆਂ ਸਾਡੇ ਕੋਲ ਜ਼ਮੀਨਾਂ ਨੇ, ਜਾਇਦਾਦਾਂ ਨੇ, ਸਾਡਾ ਸਭ ਕੁਝ ਉੱਜੜ ਗਿਆ ਬੇਟੇ ਉਸ ਬਾਅਦ, ਇਹਨਾਂ ਦਾ ਵੀ ਉੱਜੜਿਆ ਲੋਕਾਂ ਦਾ, ਸਾਰੇ ਆਪਾਂ ਸਾਰੇ ਇਹ ਪੰਜਾਬ ਦਾ ਜੋ ਦੁਫਾੜ ਹੋਇਆ ਨਾ, ਇਹ ਸਾਰਾ ਪਾਕਿਸਤਾਨ ਤੇ ਹਿੰਦੁਸਤਾਨ ਦਾ ਸਰ ਜਿਗਰ ਦੇ ਵਿੱਚ ਲਾਈਨ ਇੱਕ ਲਾਈਨ ਬਣ ਗਈ, ਜਿਸ ਦੇ ਵਿੱਚ ਨਾ ਸਾਨੂੰ ਇੰਨੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਸਾਰਿਆਂ ਨੂੰ, ਸਾਨੂੰ, ਸਾਡੇ ਬੱਚਿਆਂ ਨੂੰ, ਆਉਣ ਵਾਲੀਆਂ ਪੀੜ੍ਹੀਆਂ ਨੂੰ, ਇਹ ਸਾਰੀ ਜ਼ਿੰਦਗੀ ਵਾਸਤੇ ਬਹੁਤ ਵੱਡੀ ਲਾਈਨ ਆ ਬੇਟੇ। ਇਹ ਮੈਂ ਇਹਨੂੰ ਕੋਸ਼ਿਸ਼ ਦਾਦਾ ਕਰੇ ਇਹ ਲਾਈਨ ਕਿਸੇ ਹਿਸਾਬ ਨਾਲ ਖੁੱਲ੍ਹ ਜਾਏ। ਸੰਤ ਮਸਕੀਨ ਸਿੰਘ ਜੀ ਕਹਿ ਰਹੇ ਸੀਗੇ ਇੱਕ ਦਿਨ, ਕਹਿੰਦੇ ਜੇ ਲਾਸ਼ ਸਾਹ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਲਿਆ ਨਾ, ਉਹ ਇੱਕ ਚਾਦਰ ਦੇ ਥੱਲੇ ਜਦੋਂ ਪਏ ਨੇ, ਉਹ ਚਾਦਰ ਦੇ ਜਾਂ ਦੋ ਫਾੜ ਕੀਤੇ ਆ ਨਾ, ਇੱਕ ਪਾਕਿਸਤਾਨੀਆਂ ਨੇ ਲੈ ਲਿਆ ਤੇ ਇੱਕ ਸਾਡੇ ਹਿੰਦੁਸਤਾਨੀਆਂ ਨੇ ਲੈ ਲਿਆ।
ਉਹ ਇਹੀ ਜਿਹੀ ਲਾਈਨ ਦੀ ਦਵਾੜ ਪਈ, ਹਰ ਉੱਥੋਂ ਹੀ ਇਹ ਦੇਸ਼ ਦਾ ਸਾਡੀ ਉਸੇ ਧਰਤੀ ਉਸੇ ਲਾਈਨ ਤੇ ਸਾਡੀ ਧਰਤੀ ਦੀ ਵੱਡ ਹੋ ਗਈ, ਜਿਹੜੀ ਕਿ ਕਦੀ ਨਾ ਮਿਟਣ ਵਾਲੀ। ਮੈਨੂੰ ਤਾਂ ਉਮੀਦ ਆ ਵੀ ਨਾ ਮਿਟਣ ਵਾਲੀ ਜਿਹੜੀਆਂ ਸਰਕਾਰਾਂ ਅੱਜ ਕੱਲ੍ਹ ਚਾਹੁੰਦੀਆਂ ਵੀ ਇਹ ਇਕੱਠੇ ਨਾ ਹੋਣ। ਮੈਂ ਚਾਹੁੰਦਾ ਵੀ ਇਹ ਲਾਈਨ ਕਿਸੇ ਹਿਸਾਬ ਨਾਲ ਤਾਂ ਮਿਟੇ। ਮੇਰਾ ਕਹਿਣ ਦਾ ਭਾਵ ਇਹ ਆ ਵੀ ਸਾਡੇ ਬੱਚਿਆਂ ਦਾ ਜਿਹੜਾ ਭਵਿੱਖ ਆ, ਇੱਥੇ ਜੇ ਇਹ ਲਾਈਨ ਨਾ ਹੁੰਦੀ, ਅੱਜ ਜਿਹੜਾ ਅੱਜ ਲੱਖਾਂ 'ਚ ਇਕੱਠ ਆਏ, ਕਰੋੜਾਂ 'ਚ ਵੀ ਇਕੱਠ ਹੋ ਸਕਦਾ ਸੀਗਾ। ਬਹੁਤ ਵਧੀਆ ਗੱਲ ਕੀਤੀ ਕਿ ਟੋਟੇ ਦੋ ਪੰਜਾਬ ਦੇ ਦੋ ਟੋਟੇ ਹੋਏ ਨੇ, ਹਿੰਦੁਸਤਾਨ ਦੇ ਨਹੀਂ ਹੋਏ, ਪੰਜਾਬ ਦੇ ਦੋ ਟੋਟੇ ਹੋਏ ਨੇ। ਤੇ ਸਾਡੇ ਵੱਡਕੇ ਜਿਹੜੇ ਨੇ ਉਹ ਵੀ ਸਾਨੂੰ ਇਹੀ ਗੱਲ ਕਹਿੰਦੇ ਸੀ ਕਿ ਉਹ ਸਾਡੀ ਜਿਹੜੀ ਥਾਂ ਵਾ ਸਾਨੂੰ ਉਹ ਖਿੱਚ ਮਾਰਦੀ ਹੈ। ਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਜਦੋਂ ਇੱਥੇ ਇਮੀਗ੍ਰੇਸ਼ਨ ਮੇਰੀ ਹੋਈ ਆ ਐਂਟਰੀ ਕਰਨ ਵਾਸਤੇ, ਉੱਥੇ ਇੱਕ ਮੈਡਮ ਸੀਗੀ ਬੈਠੀ ਸਟੇਜ ਤੇ, ਉਹਨੇ ਮੈਨੂੰ ਪੁੱਛਿਆ, ਕਹਿੰਦੀ ਬਾਬੇ ਕੀ ਦੇਖਣ ਆਇਆ? ਮੈਂ ਕਿਹਾ ਮੈਂ ਤਾਂ ਆਪਣੀ ਮਾਂ ਦਾ ਜਨਮ ਸਥਾਨ ਦੇਖਣ ਆਇਆ ਉੱਥੇ। ਇਹਦੇ ਬਾਅਦ ਮੇਰੇ ਕੋਲ ਕੁਝ ਨਹੀਂ, ਕੋਈ ਲਫ਼ਜ਼ ਨਹੀਂ ਆ ਬੇਟੇ। ਜੇ ਮੈਂ ਆਪਣੀ ਮਾਂ ਦੇ ਜਨਮ ਦੇ ਸਥਾਨ ਨੂੰ ਨਮਸਕਾਰ ਕਰਨ ਵਾਸਤੇ ਆਇਆ ਨਾ, ਫਤਿਹ ਬੁਲਾਉਣ ਵਾਸਤੇ ਆਇਆ, ਤਾਂ ਬਾਬਾ ਨਾਨਕ ਦੇ ਚਰਨਾਂ 'ਚ ਸਿਰਫ ਇੱਕੇ ਬੇਨਤੀ ਆ ਵੀ ਇਹ ਲਾਈਨ ਨੂੰ ਬਾਬਾ ਮੇਟ ਦੇ ਕਿਸੇ ਹਿਸਾਬ ਨਾਲ। ਜੇ ਲਾਈਨ ਨਾ ਵੀ ਮਿਟੀ ਤੇ ਆਪਾਂ ਜੱਫੀ ਪਾ ਕੇ ਤੇ ਅਸੀਂ ਇਦਾਂ ਮਟਾ ਦੇਣੀ ਹੈ। ਠੀਕ ਹੈ, ਬਹੁਤ ਖੁਸ਼ੀ ਹੋਈ ਤੁਹਾਡੇ ਨਾਲ। ਬਹੁਤ ਧੰਨਵਾਦ, ਬਹੁਤ ਧੰਨਵਾਦ। ਮਿਹਰਬਾਨੀ ਤੁਹਾਡੀ ਵੀ ਭਾਈ ਸਾਹਿਬ, ਤੁਸੀਂ ਮੇਰਾ ਮਾਣ ਵਧਾਇਆ। ਕਿਉਂ ਨਹੀਂ, ਧਰਤੀ ਤੇ ਬਹੁਤ ਖੁਸ਼ੀ ਹੋਈ। ਓਕੇ।